ਡੀਏਪੀ ਤੇ ਯੂਰੀਆ ਖਾਦ ਦੀ ਗੋਬਰ ਦਾ ਥੈਲਾ ਨਾਲ ਵੇਚਣ ਦੀ ਸ਼ਰਤ ਲਾ ਫਸੀ ਹੁਣ ਕੇਂਦਰ ਸਰਕਾਰ ਦੀ ਇਸ ਤੇ ਕਿਤੇ ਇਹ ਨਾ ਸ਼ਰਤ ਰੱਖ ਦੇਣ ਕਿ ਗਊ का गोबर ही चाहिए जी गऊ का गोबर चाहिए। तो गल यह कि बई बड़ी मैनू तो समझ नहीं आती ਉਹ ਕਿਹੜਾ ਪਾਲਿਸੀ ਮੇਕਰ ਆ ਜਿਹੜਾ ਇਹਨਾਂ ਨੂੰ ਇਦਾਂ ਦੀਆਂ ਸਲਾਹਾਂ ਦਿੰਦਾ ਹੈ। ਦੇਖੋ ਗੱਲ ਕੀ ਆ ਕਿ ਭਾਈ ਜਿਹੜਾ ਕਿਸਾਨ ਹੈ ਜਿਹੜਾ ਕਿਸਾਨ ਵਾਹੀ ਕਰਦਾ ਜਿਹਨੇ ਤਾਂ ਹੁਣ ਵਾਹੀ ਛੱਡ ਦਿੱਤੀ ਆ ਉਹ ਮਤਲਬ ਕਿ ਠੇਕੇ ਦਿੰਦਾ ਹੈ ਜਾਂ ਆਪਣੀ ਉਹ ਲਾਈਫ ਸਟਾਈਲ ਨੂੰ ਹੀ ਬਦਲ ਚੁੱਕਾ ਉਹ ਤੇ ਗੱਲ ਵੱਖਰੀ ਹੈ 5 10 20% ਦੀ ਜਿਹੜਾ ਅਸਲ ਕਿਸਾਨ ਹੈ ਨਾ ਜਿਹੜਾ ਵੱਟਾਂ ਤੇ ਵਾਹਣਾ ਚ ਵੱਤਰਾਂ ਚ ਤੁਰਿਆ ਫਿਰਦਾ ਹੈ ਖਾਲਾਂ ਤੇ ਬੰਨਿਆਂ ਤੇ ਬਈ ਉਹਦੇ ਕੋਲ ਮਾਲ ਵੱਛਾ ਹੁੰਦਾ ਆ ਮਾਲ ਡੰਗਰ ਹੁੰਦਾ ਆ ਜਿਹੜਾ ਮਾਲ ਡੰਗਰ ਹੁੰਦਾ ਉਹ ਫੋਰਸ ਕਰਦਾ ਆ ਇਹਨਾਂ ਮੂਰਖਾਂ ਨੂੰ ਕਿਹੜਾ ਦੱਸੇ ਕੋਈ ਪੱਠਾ ਦੱਥਾ ਵੀ ਖਾਂਦਾ ਤੇ ਉਹਦੀ ਬਣਦੀ ਆ ਰੂੜੀ ਤੇ ਉਹਨਾਂ ਦੇ ਘਰਾਂ 'ਚ ਤੇ ਟਰਾਲਿਆਂ ਦੇ ਹਿਸਾਬ ਨਾਲ ਰੂੜੀ ਪਈ ਹੁੰਦੀ ਆ। ਇਹਨਾਂ ਨੂੰ ਕਿਹੜਿਆਂ ਮੂਰਖਾਂ ਨੂੰ ਕੌਣ ਸਮਝਾਵੇ ਹੁਣ ਦੱਸੋ। ਆਂਦੇ ਹੁੰਦੇ ਆ ਮੂਰਖਾਂ ਦੇ ਕਿਹੜਾ ਸਿੰਘ ਹੁੰਦੇ ਆ ਤੇ ਮੂਰਖਾਂ ਦੇ ਕਿਹੜਾ ਅੱਡ ਪਿੰਡ ਹੁੰਦੇ ਆ। ਇਹ ਮੂਰਖਪੁਣਾ ਹੈ। ਆਖੇ ਜੀ ਇਹਦੇ ਨਾਲ ਯੂਰੀਆ ਦੀ ਖਪਤ ਘਟ ਜਾਊਗੀ। ਬਈ ਇੱਕ ਗੱਟੇ ਮੈਨੂੰ ਦੱਸੋ ਇੱਕ ਗੱਟਾ ਗੋਬਰ ਦਾ ਲੈ ਕੇ ਕਿੰਨੇ ਥਾਵਾਂ 'ਚ ਖਿਲਾਰੋਗੇ। ਇੱਥੇ ਕਿੱਲੇ ਦੀ ਟਰਾਲੀ ਕਈ ਵਾਰ ਕਿੱਲੇ ਦੀਆਂ 4 ਟਰਾਲੀਆਂ ਪਾ ਦਿੰਦੇ ਨੇ ਜੀ। ਤਾਂ ਇਹ ਸਲਾਹ ਸਮਝ ਤੋਂ ਪਰੇ ਆ। ਇਹ ਬਸ ਇਹੀ ਆ ਕਿ ਕਿਸਾਨਾਂ ਨੂੰ ਅੜਿੱਕਾ ਉਡਾਉਣ ਵਾਲੀ ਗੱਲ ਆ। ਹੁਣ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਵਿਰੋਧ 'ਚ ਉਤਰ ਆਈਆਂ ਨੇ ਉਹ ਜਾ ਕੇ ਧਰਨੇ ਲਾ ਦੇਣਗੀਆਂ ਫਿਰ ਕਹਾਣੀ ਉਹ ਵਿਗੜੇਗੀ। ਤਾਂ ਇਹ ਆ ਕਿ ਇਹੋ ਜਿਹੀ ਨੀਤੀ ਬਣਾਉਣ ਤੋਂ ਪਹਿਲਾਂ ਘੱਟੋ ਘੱਟ ਕੋਈ ਫੀਡਬੈਕ ਤੇ ਲੈ ਲਓ ਗਰਾਊਂਡ ਤੋਂ ਕਿ ਪੰਜਾਬ ਦਾ ਕਿਸਾਨ ਹਰਿਆਣੇ ਦਾ ਕਿਸਾਨ ਤਾਂ ਮਾਲ ਪਸ਼ੂ ਹਾਲੇ ਵੀ ਬਹੁਤ ਰੱਖਦਾ। ਹਰਿਆਣੇ ਦਾ ਤਾਂ ਆਪਣੇ ਨਾਲੋਂ ਵੀ ਵਧੇਰੇ ਰੱਖਦਾ ਰਾਜਸਥਾਨ ਦਾ ਰੱਖਦਾ। ਤਾਂ ਪਸ਼ੂ ਧਨ ਕਿਸਾਨ ਨਾਲ ਫਸਲ ਦੇ ਰੱਖਦਾ ਹੀ ਰੱਖਦਾ ਆ ਤਕਰੀਬਨ ਜਿਹੜਾ ਅਸਲ ਕਿਸਾਨ ਹੁੰਦਾ ਆ। ਸੋ ਇਹੀ ਹੈ ਹੁਣ ਕਿਉਂਕਿ ਅੱਗੇ ਹੋ ਸਕਦਾ ਕਿ ਡੀਏਪੀ ਵੀ ਤੇ ਵੀ ਕਹਿਣ ਕਿ ਗੋਬਰ ਹੁਣ ਬੰਦਾ ਖਾਦ ਦੇ ਗੱਟੇ ਦੇ ਨਾਲ ਉਹਨੇ ਗੋਬਰ ਦੇ ਗੱਟੇ ਚੱਕੀ ਫਿਰੇ ਤੇ ਉਹ ਗੱਟਿਆਂ ਨਾਲ ਨਹੀਂ ਰੂੜੀ ਪੈਂਦੀ ਹੁੰਦੀ। ਆਪਾਂ ਨੂੰ ਵੀ ਪਤਾ ਹੈ ਰੂੜੀ ਪੈਂਦੀ ਹੁੰਦੀ ਹੈ ਖਿਲਾਰ ਕੇ ਸਾਰੇ ਕਿੱਲੇ ਦੇ ਵਿੱਚ ਟਰਾਲੀ 2 ਟਰਾਲੀ ਕੋਈ 4 ਟਰਾਲੀ ਕੋਈ ਇਸ ਤਰ੍ਹਾਂ ਖਿਲਾਰਦੇ ਆ ਵਾਹਣ ਦੇ ਵਿੱਚ ਤੇ ਪਤਾ ਨਹੀਂ ਕਿਹੜਾ ਮੱਤ ਦਿੰਦਾ। ਸੋ ਗੱਲ ਇਹ ਹੈ ਕਿ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ। ਸਿੱਧੂਪੁਰ ਵਾਲਿਆਂ ਨੇ ਕਹਿ ਦਿੱਤਾ ਕਿ ਬਈ ਅਸੀਂ ਇਹਦਾ ਵਿਰੋਧ ਕਰਾਂਗੇ ਜੀ। ਸੋ ਵੇਖਦੇ ਹਾਂ ਬਣਦਾ ਕੀ ਹੈ। ਪਰ ਇਸੇ ਲਈ ਪਹਿਲਾਂ ਵੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਵੀ ਕਿਹਾ ਜਾਂਦਾ ਵੀ ਜਦੋਂ ਪਾਲਿਸੀਆਂ ਬਣਾਈਆਂ ਜਾਂਦੀਆਂ ਨੇ ਜਿਹੜੀਆਂ ਕਮੇਟੀਆਂ ਨੇ ਉਹਨਾਂ 'ਚ ਮਾਹਰ ਗਰਾਊਂਡ ਲੈਵਲ ਤੇ ਲੈ ਕੇ ਆਓ ਜਿਹੜੇ ਕਿ ਜਾਣਦੇ ਹੋਣ ਧਰਾਤਲ ਤੇ ਵਾਪਰ ਕੀ ਰਿਹਾ। ਪਰ ਮਾਹਰ ਪਤਾ ਨਹੀਂ ਕਿਹੜੇ ਚੱਕੇ ਹੋਏ ਨੇ ਜਿਹੜੇ ਇਦਾਂ ਦੀਆਂ ਸਲਾਹਾਂ ਦਿੰਦੇ ਨੇ। ਸੋ ਆਪਾਂ ਅੱਗੇ ਚੱਲੀਏ ਗੱਲ ਕਰੀਏ ਚੋਰੀ ਦੀ। ਜੀਜੇ ਦੇ ਘਰ ਚੋਰੀ ਕਰਨ ਲਈ ਨਾਲੇ ਹੋ ਗਿਆ ਕਤਲ ਤੇ ਖੁਲਾਸਾ ਕੁਦਰਤੀ ਮੌਤ ਮੰਨ ਲੈਣ ਤੋਂ ਬਾਅਦ ਹੋਇਆ ਜੀ। ਹਾਂਜੀ ਦੇਖੋ ਇਹਦੇ ਵਿੱਚ ਕੀ ਹੈ ਕਿ ਇਹ ਜਿਹੜਾ ਕੰਮ ਚੱਲਿਆ ਪਿਆ ਨਾ ਵੈਸੇ ਹੈਰਾਨ ਕਰਦਾ।